दर्शकों ब्रेक तो बाद थोड़ा स्वागत है जी। डॉक्टर साहब साडी अगली ईमेल आई है लंडन तो वीर कुलदीप सिंह खालसानी जी दी। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕੱਲ ਮੈਂ ਇੱਕ ਵੀਡੀਓ ਦੇਖੀ ਜੋ ਕਿ ਆਪ ਜੀ ਦੇ ਚੈਨਲ ਦੁਆਰਾ YouTube ਅਪਲੋਡ ਕੀਤੀ ਗਈ ਸੀ। TV 84 ਸਪੈਸ਼ਲ 11/21/2014 ਔਨ ਗੁਰੂ ਨਾਨਕ ਸਾਹਿਬ's ਪ੍ਰਕਾਸ਼ ਡੇ ਸੈਲੀਬ੍ਰੇਸ਼ਨ ਇਨ ਫਿਲਾਡੈਲਫੀਆ। ਇਸ ਵੀਡੀਓ ਫਿਲਾਡੈਲਫੀਆ इस वीडियो विच एक वीर जो कि स्कूल रिपोर्ट दे रहा सी अते कह रहा सी कि पहला इलैक्शन लिस्ट विच तुहानू पाकिस्तानी दस्सिया जांदा सी, हुण उस दीयां कोशिशां नाल तुहानू इंडियन जानिया जावेगा अते स्कूलां विच हुण हिंदी अते पंजाबी पढ़ाई जावेगी। पंजाबी तां ठीक है पर हिंदी तों की लैणा इना। मेरा ख्याल है कि इस नाल स्थिति होर गुंजलदार हो जाती है जदों सिखां नू इंडियनस नाल रला के देखिया जांदा है। इहो जे पंछियां नू स्टेज ते बोलन ही क्यों दिता जाता है जिन्हां नू सिख अते इंडियंस विच फर्क नहीं पता, खास करके जिस स्टेज टेबल ते फ्री खालिस्तान दा स्टिकर लगा होवे। चाहिदा तां सी कि इस पहचान दी गलती दा फायदा लैके पाकिस्तानी तों सिख लिखवाया जांदा। दूजी गल यह है कि अजकल सिखां नू हिंदू बनाउण लई RSS दीयां चालां अते कार्रवाई बहुत वध गई है। इस नू संगत संसार नाम दी वैबसाइट बनाई हुई है जिस विच इस दी सिख विरोधी करतूत दा पता लगता है। सिखां नू वंजारे सिख, बैरागी सिख आदि विच वंडिया जा रहा है। हुण इह ओह कुछ हो रहा है जो इत्थे लिखना असंभव है। मेरी गल हुण बहुत सारिआं नू बुरी लगू क्योंकि इह सिੱਖੀ दी मूल भावना दे उल्ट है, पर जदों भीड़ पवे तां आउट ऑफ बॉक्स भी सोचना पैंदा है क्योंकि खालसा सुप्रीम है अते सिੱਖੀ नू बचाउण वास्ते खालसे नू इह फैसला लेना चाहिदा है ਅਤੇ ਹੋ ਸਕੇ ਤਾਂ ਸ਼ੁਰੂ ਪੰਜਾਬ ਤੋਂ ਹੋਵੇ ਕਿ ਹੁਣ ਗੁਰਦੁਆਰਾ ਸਾਹਿਬ ਵਿੱਚ ਸਿਰਫ ਸਿੱਖ ਹੀ ਆ ਸਕਣ, ਗੈਰ ਸਿੱਖ ਨਹੀਂ, ਕਿਉਂਕਿ ਡੈਮੋਕ੍ਰੈਟਿਕ ਮੁਲਕਾਂ ਵਿੱਚ ਰਹਿ ਕੇ ਅਸੀਂ ਇਕੱਲੇ ਹਿੰਦੂ ਤੇ ਬੈਨ ਨਹੀਂ ਲਗਾ ਸਕਦੇ। ਇਸ ਲਈ ਦੂਜਿਆਂ ਨੂੰ ਵੀ ਬੈਨ ਕਰਨਾ ਪਵੇਗਾ, ਨਹੀਂ ਤਾਂ RSS ਤਾਂ ਇਸ ਦਾ ਫਾਇਦਾ ਚੁੱਕ ਰਹੀ ਹੈ ਅਤੇ ਗੁਰਦੁਆਰਿਆਂ ਵਿੱਚ ਆਪਣੇ ਲੋਕਾਂ ਦਾ ਆਣਾ ਜਾਣਾ ਵਧਾ ਕੇ ਸਿੱਖਾਂ ਨੂੰ ਹਿੰਦੂ ਸਾਬਤ ਕਰ ਰਹੀ ਹੈ। ਕਿੰਨਾ ਚਿਰ ਤੁਸੀਂ ਆਪਣਾ ਪੈਸਾ ਲੰਗਰਾਂ ਵਿੱਚ ਲਾ ਕੇ RSS ਦੇ ਲੋਕਾਂ ਨੂੰ ਖਵਾਓਗੇ? ਇਹ ਸਭ ਕੁਝ ਬੰਦ ਕਰਕੇ ਖਾਲਸੇ ਨੂੰ ਆਪਣਾ ਹਿੱਤ ਦੇਖਣਾ ਚਾਹੀਦਾ ਹੈ। ਹਾਂ, ਲੋੜ ਜਾਂ ਆਫਤ ਆਉਣ ਤੇ ਸਭ ਲਈ ਲੰਗਰ ਵੀ ਲੱਗਣੇ ਚਾਹੀਦੇ ਹਨ ਅਤੇ ਸੇਵਾ ਵੀ ਹੋਣੀ ਚਾਹੀਦੀ ਹੈ। ਇਹ ਫੈਸਲਾ ਸਾਨੂੰ ਖਾਲਿਸਤਾਨ ਤੋਂ ਬਾਹਰ ਵਸਦੇ ਲੋਕਾਂ ਨੂੰ ਲੈਣਾ ਪੈਣਾ ਹੈ। ਜੇਕਰ ਇਹ ਸਭ ਨਹੀਂ ਤਾਂ ਦੱਸੋ RSS ਨੂੰ ਹਰਾਉਣ ਅਤੇ ਹਿੰਦੂਆਂ ਤੋਂ ਬਿਲਕੁਲ ਵੱਖਰਾ ਹੋਣ ਦਾ ਕੀ ਇਲਾਜ ਹੈ? अंत में मैं अपनी किरत कमाई विचों TV 84 ਨੂੰ पेपल राही $150 भेज रहा हाँ। किरपा करके स्वीकार करो अते मैं भी TV 84 देखने वालियां नूं बेनती करदा हाँ कि आप सब TV 84 ਨੂੰ अपने दसवंध दा कुछ हिस्सा पा के कामयाब करो। किसी भी मुल्क विच बैठे पेपल जां कार्ड राही पेमेंट करनी बहुत सौखी है, भावें हुणे करके वेख लवो। जेकर 80वियां विच धर्म युद्ध वेले साडे कोल प्रैस दी ताकत हुंदी ਤਾਂ ਜਾਂ ਮੰਗਾਂ ਮੰਨੀਆਂ ਜਾਂਦੀਆਂ ਜਾਂ ਖਾਲਿਸਤਾਨ ਮਿਲਦਾ। ਸੋ ਪ੍ਰੈਸ ਦੀ ਤਾਕਤ ਨੂੰ ਵਧਾਓ। ਇਸ ਵਿੱਚ ਕੋਈ ਸ਼ੱਕ ਨਹੀਂ ਕਿ TV 84 ਖਾਲਿਸਤਾਨੀ ਚੈਨਲ ਹੈ। ਫਿਰ ਖਾਲਿਸਤਾਨ ਦੇ ਸਮਰਥਕ ਇਸ ਵਿੱਚ ਹਿੱਸਾ ਕਿਉਂ ਨਹੀਂ ਪਾਉਂਦੇ? ਬਹੁਤ ਲੰਬੀ ਈਮੇਲ ਲਈ ਮਾਫੀ ਮੰਗਦਾ ਹਾਂ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਕੁਲਦੀਪ ਸਿੰਘ ਖਾਲਿਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ UK ਤੋਂ ਲਿਖਿਆ ਜੀ। ਬਹੁਤ ਸੋਹਣੀ ਪੰਜਾਬੀ ਲਿਖਦੇ ਨੇ, ਪੰਜਾਬੀ ਟਾਈਪ ਕਰਦੇ ਨੇ, ਸਾਨੂੰ ਸਿਰਫ ਪ੍ਰਿੰਟ ਕਰਕੇ ਤੁਹਾਨੂੰ ਦੇਣਾ ਪੈਂਦਾ ਹੈ, ਟ੍ਰਾਂਸਲੇਟ ਨਹੀਂ ਕਰਨੀ ਪੈਂਦੀ, ਇਸ ਲਈ ਹੋਰ ਵੀ ਚੰਗੀ ਲੱਗਦੀ ਹੈ। ਸ਼ੁਕਰੀਆ ਇਹਨਾਂ ਦਾ। ਉਹਨਾਂ ਨੇ 2-3 ਨੁਕਤਿਆਂ ਦੇ ਉੱਤੇ ਗੱਲ ਕੀਤੀ ਹੈ। ਉਹਨਾਂ ਨੇ ਜਿਹੜੀ ਸਾਡੀ ਫਿਲਾਡੈਲਫੀਆ ਵਾਲੀ ਸਪੈਸ਼ਲ ਕਵਰੇਜ ਹੈ ਉਸ ਦੇ 2 ਹਿੱਸੇ ਨੇ। ਇੱਕ ਦੇ ਵਿੱਚ ਸਾਡੀ ਆਲਮੋਸਟ 1 ਘੰਟੇ ਦੀ ਸਪੀਚ ਹੈ ਜਿਹੜੀ ਸੱਚੋ ਸੱਚ ਦੇ ਵਿੱਚ ਪਿਛਲੇ ਦਿਨੀ ਦਿਖਾਈ ਗਈ ਜੀ, ਔਰ ਇੱਕ ਜਿਹੜਾ 1 ਘੰਟੇ ਦਾ ਹੋਰ ਪ੍ਰੋਗਰਾਮ ਹੈ ਜਿਹਦੇ 'ਚ ਕਿ ਸਾਡੇ ਤੋਂ ਬਿਨਾਂ ਜਿਹੜੇ ਉੱਥੇ ਜਿਨ੍ਹਾਂ ਨੇ ਕੋਈ ਸੂਚਨਾਵਾਂ ਦਿੱਤੀਆਂ ਜਾਂ ਕਥਾ ਜਾਂ ਕੀਰਤਨ, ਉਹਨਾਂ ਦੇ ਥੋੜ੍ਹੇ ਪਾਰਟ ਨੇ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ। ਉਹ ਸੂਚਨਾ ਦੇਣ ਦੇ ਵੇਲੇ ਦੀਵਾਨ ਤੋਂ ਬਾਅਦ ਪ੍ਰਸ਼ਾਦ ਆਲਮੋਸਟ ਵਰਤ ਰਿਹਾ ਸੀ ਤਾਂ ਉਦੋਂ ਹੀ ਉਹਨੂੰ ਖੜਾ ਕੀਤਾ ਸੀ ਵੀਰ ਨੂੰ ਕਿ ਵੀ ਇਹ ਸਕੂਲ ਬੋਰਡ ਦੇ ਮੈਂਬਰ ਨੇ, ਕੋਈ ਜਿਹੜਾ ਵੀ ਉੱਥੇ ਬਣਿਆ, ਨਵੇਂ ਬਣੇ ਨੇ, ਤੇ ਇਹ ਸੂਚਨਾ ਦੇਣਗੇ ਕੀ ਹੈ ਜੀ। ਜਦੋਂ ਉਹਨੇ ਪ੍ਰੈਜ਼ੈਂਟ ਕੀਤਾ ਮੈਨੂੰ ਵੀ ਬੁਰਾ ਲੱਗਾ। ਬੁਰਾ ਇਸ ਲਈ ਕਿ ਚਲੋ ਇੱਕ ਗੱਲ ਤਾਂ ਚੰਗੀ ਹੈ ਕਿ ਵੀ ਅਸੀਂ ਲੋਕਲ ਲੈਵਲ ਤੇ ਸਕੂਲ ਬੋਰਡ ਜਿਹੜੇ ਪਾਲਿਸੀ ਬਣਾਉਂਦੇ ਨੇ
ਉਹਦੇ 'ਚ ਜਿਹੜਾ ਸਾਡੀ ਚੁਣ ਕੇ ਜਾਂਦੇ ਨੇ ਸ਼ੁਰੂ ਹੋ ਗਈ ਹੈ ਗੱਲ, ਪਾਰਟਿਸਿਪੇਸ਼ਨ ਹੈ ਜੀ। ਪਰ ਐਗਜ਼ੈਕਟਲੀ ਜਦੋਂ ਉਹਨਾਂ ਨੇ ਕਿਹਾ ਕਿ ਜੀ ਮੈਂ ਜਦੋਂ ਗਿਆ ਤੇ ਸਿੱਖਾਂ ਨੂੰ ਪਾਕਿਸਤਾਨੀ ਸਮਝਿਆ ਜਾਂਦਾ ਸੀ, ਵੀ ਮੈਨੂੰ ਬਾਰ-ਬਾਰ ਇਹੀ ਸਵਾਲ ਪੁੱਛਦੇ ਸੀ ਵੀ ਕਿੰਨੇ ਸਿੱਖ ਨੇ ਪਾਕਿਸਤਾਨ 'ਚ, ਤੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਸੀ ਆਉਂਦੀ। ਕਹਿੰਦੇ ਫਿਰ ਮੈਂ ਜਦੋਂ ਡਿਟੇਲ ਫਾਰਮ ਦੇਖਿਆ ਕਿ ਵੀ ਸਿੱਖਾਂ ਨੂੰ ਤਾਂ ਪਾਕਿਸਤਾਨੀ ਕੈਟਾਗਰੀ 'ਚ ਰੱਖਿਆ ਸੀ, ਤੇ ਵੀ ਅਸੀਂ ਹੁਣ ਐਫਰਟ ਕਰਕੇ ਉਸ ਨੂੰ ਜਿਹੜਾ ਇੰਡੀਅਨ ਕੈਟਾਗਰੀ 'ਚ ਰਖਾਇਆ, ਔਰ ਨਾਲ ਆਉਣ ਵਾਲੇ ਸਮੇਂ 'ਚ ਹਿੰਦੀ ਔਰ ਪੰਜਾਬੀ ਜਿਹੜੀ ਹੈ ਪੜ੍ਹਾਉਣ ਦਾ ਵੀ ਪ੍ਰਬੰਧ ਹੋਏਗਾ, ਔਰ ਇਸ ਨਾਲ ਰਿਲੇਟਡ ਸੀ ਜੀ। ਸੋ ਮੈਨੂੰ ਵੀ ਇਹ ਲੱਗਾ ਵੀ ਚਲੋ ਇਹ ਤਾਂ ਗਲਤੀ ਸੀ, ਕਿਉਂਕਿ ਹਾਲਾਂ ਇਹ ਨਹੀਂ ਹੈ ਵੀ ਪਾਕਿਸਤਾਨ 'ਚ ਵੀ ਸਿੱਖ ਰਹਿੰਦੇ ਨੇ, ਲੇਕਿਨ ਤੁਹਾਡੀ ਪਛਾਣ ਜੇ ਹੁਣ ਤੁਸੀਂ ਕੋਈ ਗਲਤ ਤੋਂ ਠੀਕ ਕਰਵਾਉਣਾ ਹੀ ਹੈ ਤੇ ਤੁਸੀਂ ਆਪਣੀ ਵੱਖਰੀ ਪਛਾਣ ਦੀ ਗੱਲ ਕਰੋ, ਬਤੌਰੇ ਸਿੱਖ ਰੱਖੋ, ਕਿਉਂਕਿ ਉਹਦੇ ਥੱਲੇ ਕੋਈ ਪਾਕਿਸਤਾਨੀ ਇੰਡੀਅਨ ਕਦੇ ਸਿੱਖ ਇੰਡੀਆ 'ਚ ਤਾਂ ਨਹੀਂ ਨੇ ਜੀ ਜੀ। ਲੇਕਿਨ ਹੁਣ ਉਸ ਸਾਰੇ ਪਾਰਟ 'ਚ ਕਿਉਂਕਿ ਜਿਹਨਾਂ ਨੇ ਰਿਕਾਰਡ ਕੀਤਾ ਸਾਡੀ ਟੀਮ ਨੇ, ਮੇਰਾ ਖਿਆਲ ਹੈ ਵੀ ਉਹਨਾਂ ਨੇ ਬਾਈ ਮਿਸਟੇਕ ਉਹਨੂੰ ਐਡਿਟ ਨਹੀਂ ਕੀਤਾ, ਲੇਕਿਨ ਉੱਥੇ ਵੀ ਜਦੋਂ ਦੀਵਾਨ ਤੋਂ ਬਾਅਦ, ਕਿਉਂਕਿ ਲੋਕਲ ਜਦੋਂ ਤੁਸੀਂ ਐਜ਼ ਏ ਸਪੀਕਰ ਜਾਂਦੇ ਹੋ, ਤੁਸੀਂ ਲੋਕਲ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਟਿਵ ਨੈਟਵਰਕ ਹੁੰਦਾ ਉਹਦੇ 'ਚ ਇੰਟਰਫੀਅਰ ਨਹੀਂ ਕਰਦੇ ਅੰਟਿਲ ਅਨਲੈਸ ਕੋਈ ਗ੍ਰੋਸ ਮਰਿਆਦਾ ਦੀ ਕੋਈ ਵਾਇਓਲੇਸ਼ਨ ਨਾ ਹੋ ਰਹੀ ਹੋਏ ਜਾਂ ਕੋਈ ਅਦਰਵਾਈਜ਼ ਆਈਡੀਓਲੋਜੀਕਲ ਪਾਰਟ ਨਾ ਹੋਏ। ਬਟ ਸਰਟਨਲੀ ਮੈਂ ਸਮਝਦਾ ਕਿ ਵੀ ਇਹ ਪਾਰਟ ਇਹਨਾਂ ਦਾ ਨੁਕਤਾ ਇਹ ਬਿਲਕੁਲ ਠੀਕ ਹੈ ਕਿ ਓਵਰ ਏ ਪੀਰੀਅਡ ਆਫ ਟਾਈਮ ਹੁਣ ਸਾਨੂੰ ਜਿਹੜਾ ਆਪਣੀ ਪਛਾਣ ਉਹ ਬਤੌਰੇ ਸਿੱਖ, ਔਰ ਜਿੱਥੇ ਖਾਲਿਸਤਾਨੀ ਸ਼ਬਦ ਵੀ ਇਸਤੇਮਾਲ ਕੀਤਾ ਜਾ ਸਕੇ ਉੱਥੇ ਵੀ ਉਸ ਕੈਟਾਗਰੀ 'ਚ ਵੀ ਸਾਨੂੰ ਆਪਣੇ ਆਪ ਨੂੰ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਸਰਾ ਪਾਰਟ ਉਹਨਾਂ ਨੇ ਜਿਹੜਾ ਸੰਗਤ ਸਾਗਰ ਦੇ ਹਵਾਲੇ ਨਾਲ ਕਿਹਾ ਕਿ ਵੀ RSS ਨੇ ਕਿਵੇਂ ਆਪਣੇ ਹੱਥਕੰਡੇ ਜਿਹੜੇ ਨੇ ਉਹ ਅਪਣਾਉਣੇ ਸ਼ੁਰੂ ਕੀਤੇ ਨੇ, ਔਰ ਖਾਸ ਤੌਰ ਤੇ ਉਹਨਾਂ ਦਾ ਵੈਬਸਾਈਟ ਉਹਦੇ 'ਚ ਕਿੰਨੀ ਮਿਸ ਇਨਫੋਰਮੇਸ਼ਨ ਹੈ, ਕਿਸ ਕਿਸਮ ਦਾ ਪਾਰਟ ਆ। ਪਿਛਲੇ ਦਿਨਾਂ 'ਚ ਈਵਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਹਵਾਲੇ ਨਾਲ ਵੀ ਖਬਰ ਆਈ ਕਿ ਉੱਥੇ ਅਖੰਡ ਪਾਠ ਉਹਨਾਂ ਨੇ ਆਪਣਾ ਲਗਭਗ ਰਖਵਾ ਲਿਆ ਸੀ, ਕਿਉਂਕਿ ਉਹਨਾਂ ਨੇ ਜਿਹੜੇ ਵੀ ਮੈਨੇਜਰ ਵਗੈਰਾ ਬੁੱਕ ਕਰਦੇ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਜੀ ਅਸੀਂ ਸੋਨੇ ਦਾ ਚੌਰ ਭੇਟ ਕਰਾਂਗੇ ਤੇ ਹੋਰ ਪਤਾ ਨਹੀਂ ਕੀ ਹੈ, ਤੇ ਸਾਡੇ ਜਿੰਨੇ ਆਣਗੇ ਇੱਕੋ ਜਿਹੀਆਂ ਪੱਗਾਂ ਬੰਨੀਆਂ ਹੋਣਗੀਆਂ, ਔਰ ਅਸੀਂ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਕੋਈ ਸ਼ਰਧਾਵਾਨ ਕੋਈ ਨੇ, ਲੇਕਿਨ ਅਲਟੀਮੇਟਲੀ ਕੁਦਰਤੀ ਉਹਨਾਂ ਨੇ ਉਹ ਜਿਹੜਾ ਸੋਵੀਨੀਅਰ ਵੀ ਕੋਈ ਵੰਡਣੇ ਸੀ ਉਸ ਮੌਕੇ ਦੇ ਉੱਤੇ, ਉਹ ਕੋਈ ਜਿਹੜੇ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਨੇ ਉਹਨਾਂ ਦੀ ਨਜ਼ਰ ਪਈ ਕਿ ਉਹ ਸੋਵੀਨੀਅਰ ਦੇ ਉੱਤੇ ਤੇ ਇੱਕ ਓਂਕਾਰ ਦੇ ਵਿੱਚੋਂ ਰਾਮ ਤੇ ਕ੍ਰਿਸ਼ਨ ਜਿਹੜੇ ਨਜ਼ਰ ਆ ਰਹੇ ਨੇ ਜੀ, ਔਰ ਉਹਨਾਂ ਨੇ ਔਰ ਪਤਾ ਨਹੀਂ ਕਿੰਨੇ ਵੱਡੇ ਟਰੱਕ ਉਹਨਾਂ ਨੇ ਮਟੀਰੀਅਲ ਲੰਗਰ ਦੇ ਲਈ ਉਹ ਲਿਆ ਕੇ ਆਲਰੇਡੀ ਖੜੇ ਕਰ ਦਿੱਤੇ ਸੀ। ਸੋ 12th ਆਵਰ ਉਹਨਾਂ ਨੇ ਉਹਨੂੰ ਜਿਹੜਾ ਉਹ ਡਿਸਕਾਰਡ ਕੀਤਾ ਔਰ ਉਹ ਕੈਂਸਲ ਕੀਤਾ ਉਹਨਾਂ ਦਾ। ਅਦਰਵਾਈਜ਼ ਇਹ ਹੋਣਾ ਸੀ ਕਿ ਜੀ ਇਹ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੇ ਦੇਖੋ ਜੀ ਤਖਤ ਸ੍ਰੀ ਦਮਦਮਾ ਸਾਹਿਬ ਵੀ ਅਖੰਡ ਪਾਠ ਕਰਾਇਆ, ਇਸ ਕਿਸਮ ਦਾ ਲਿਟਰੇਚਰ ਜਿਹੜਾ ਉਹ ਵੰਡ ਰਹੇ ਨੇ। ਔਰ ਇਹੀ ਗੱਲ ਹੋਰ ਵੀ ਸਾਹਮਣੇ ਆਈ ਹੈ ਵੀ ਹੁਣ ਜੇ 10 ਗੁਰੂ ਸਾਹਿਬਾਨ ਦੇ ਬੜੇ ਅੱਛੇ ਜਿਹੜੇ ਨੇ ਉਹ ਪੋਸਟਰ ਵਗੈਰਾ ਬਣਾਉਂਦੇ ਨੇ ਤੇ ਉਹ ਇਹ ਹੁੰਦਾ ਕਿ ਉੱਤੇ ਰਾਮ ਤੇ ਕ੍ਰਿਸ਼ਨ ਬਿਠਾਏ ਹੋਏ ਨੇ, ਤਾਂ ਉੱਥੋਂ ਰਿਸ਼ਮਾਂ ਨਿਕਲ ਰਹੀਆਂ ਜਿਹੜੀਆਂ ਉਹਨਾਂ ਦੇ ਚਿਹਰੇ ਤੇ ਪੈ ਰਹੀਆਂ, ਦੱਸਣ ਦੇ ਲਈ ਕਿ ਵੀ ਇਹ ਤਾਂ ਹੁਣ ਲਵ ਕੁਸ਼ ਦੇ ਅਵਤਾਰ ਤਾਂ ਸਾਡੇ ਆਪਣਿਆਂ ਨੇ ਬਣਾਇਆ ਹੋਇਆ। ਸੋ ਉਸ ਸਾਰੇ ਚੋਂ ਉਹ ਵੀ ਉਹਦਾ ਇਸਤੇਮਾਲ ਕਰਦੇ ਨੇ, ਫਿਰ ਉਹ ਕੋਟ ਉਹਦੇ ਚ ਕੋਟ ਵੀ ਕਰ ਦਿੰਦੇ ਨੇ ਕਿ ਜੀ ਦੇਖੋ ਇਹ ਤਾਂ ਫਲਾਣੇ 'ਚ ਲਿਖਿਆ ਹੋਇਆ ਜੀ। ਸੋ ਇਹਦੇ 'ਚ ਉਹਨਾਂ ਨੇ ਪਰ ਇਹਦਾ ਜਿਹੜਾ ਸੁਝਾਅ ਦਿੱਤਾ ਹੈ ਉਹਦੇ ਨਾਲ ਮੈਂ ਵੀ ਸਹਿਮਤ ਨਹੀਂ ਹੈ ਕਿ ਵੀ ਜਿਹੜਾ ਪੰਜਾਬ ਦੇ ਗੁਰਦੁਆਰਿਆਂ 'ਚ ਕਿਸੇ ਵੀ ਗੈਰ ਸਿੱਖ ਦੀ ਆਮਦ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਏ ਜੀ ਜੀ। ਇਹ ਨਹੀਂ ਵੀ ਇਹ ਸਿਧਾਂਤਕ ਤੌਰ ਤੇ ਉਦੋਂ ਉਹਨਾਂ ਨੇ ਆਪ ਵੀ ਕਿਹਾ ਵੀ ਸਿਧਾਂਤਕ ਤੌਰ ਤੇ ਠੀਕ ਨਹੀਂ ਹੈ, ਪਰ ਨਾਲ ਹੀ ਉਹਨਾਂ ਨੇ ਆਰਗੂਮੈਂਟ ਦਿੱਤਾ ਹੈ ਕਿ ਵੀ ਆਊਟ ਆਫ ਬਾਕਸ ਸਾਨੂੰ ਸੋਚਣਾ ਚਾਹੀਦਾ ਔਰ ਆਪਣੇ ਇੰਟਰਸਟ ਸੇਫਗਾਰਡ ਕਰਨੇ ਚਾਹੀਦੇ ਨੇ ਵੀ ਕਦੋਂ ਤੱਕ ਅਸੀਂ ਲੰਗਰ RSS ਨੂੰ ਖਵਾਈ ਜਾਵਾਂਗੇ, ਜਿੱਥੇ ਲੋੜਵੰਦ ਹੈ ਉੱਥੇ ਹੋਏ। ਇਹ ਮੈਂ ਸਮਝਦਾ ਵੀ ਨਾ ਹੀ ਇਹ ਐਪਲੀਕੇਬਲ, ਨਾ ਤਾਂ ਇਹ ਸਿਧਾਂਤਕ ਹੈ ਗੱਲ, ਨਾ ਹੀ ਇਹ ਪ੍ਰੈਕਟੀਕਲੀ ਐਪਲੀਕੇਬਲ ਹੈ ਜੀ। ਹਾਂ ਇਹ ਤਾਂ ਹੁੰਦਾ ਸੀ, ਹੁਣ ਜਦੋਂ ਅਸੀਂ ਅੱਜ ਵੀ ਕਈ ਇਸ ਕਿਸਮ ਦੀ ਕਰਨਗੇ ਜੀ ਉਹ ਅੰਮ੍ਰਿਤਧਾਰੀ ਜਿਹੜਾ ਹੈ ਉਹ ਕਿਸੇ ਹੋਰ ਦੇ ਹੱਥ ਦਾ ਨਹੀਂ ਖਾਂਦਾ ਜੀ ਜਾਂ ਦੂਜਾ ਕਈ, ਮੈਂ ਇਸ ਨੂੰ ਨਹੀਂ ਡਿਸਕਸ ਕਰਨਾ ਚਾਹੁੰਦਾ ਹੁੰਦਾ ਕਿ ਵੀ ਬਹੁਤ ਵਾਰੀ ਇਹ ਫਰਦਰ ਹੋਰ ਜਿਹੜੀ ਹੈ ਡਿਬੇਟ ਪੈਦਾ ਹੁੰਦੀ ਹੈ ਜੀ। ਪਰ ਮੈਂ ਸਮਝਦਾ ਵੀ ਇਹ ਵੀ ਇੱਕ ਜਦੋਂ ਸਿੰਘ ਜਥਿਆਂ ਦੇ ਵਿੱਚ ਰਹਿੰਦੇ ਸੀ ਇਹ ਸੀ ਕਿ ਭਾਈ ਜੇ ਤੁਸੀਂ ਬਾਹਰ ਖਾਂਦੇ ਹੋ, ਬਾਹਰ ਜਾਂਦੇ ਹੋ, ਤੁਸੀਂ ਕਮਜ਼ੋਰ ਵੀ ਹੁੰਦੇ ਹੋ, ਤੁਹਾਡੇ ਤੇ ਦੂਜਾ ਪ੍ਰਭਾਵ ਵੀ ਪੈਂਦਾ ਹੈ, ਦੁਸ਼ਮਣ ਵੀ ਤੁਹਾਡੇ ਨਾਲ ਜਿਹੜਾ ਇੰਟਰੈਕਟ ਕਰਦਾ। ਸੋ ਅੰਮ੍ਰਿਤਧਾਰੀ ਦੇ ਹੱਥ ਦਾ ਖਾਏਗਾ, ਮਤਲਬ ਇਹ ਸੀ ਕਿ ਇਹ ਜਥਿਆਂ 'ਚ ਰਹਿਣ ਵੇਲੇ ਇਹ ਰਹਿਤ
ਵਰਕੇਬਲ ਹੁੰਦੀ ਸੀ। ਹੁਣ ਇਸੇ ਤਰ੍ਹਾਂ ਕਲੋਜ਼ ਦਾਇਰੇ ਦੇ ਵਿੱਚ ਤੁਹਾਡੀ ਕੋਈ ਡਿਸੀਜਨ ਮੇਕਿੰਗ ਬਾਡੀ ਹੈ, ਉਹਦੇ 'ਚ ਤੁਸੀਂ ਰੱਖਦੇ ਹੋ ਵੀ ਸਿਰਫ ਅੰਮ੍ਰਿਤਧਾਰੀ ਸਿੱਖ ਮੈਂਬਰ ਹੈ, ਉਹਦੇ 100 50 200 2000 ਮੈਂਬਰ ਹੈ, ਉਸ 'ਚ ਤਾਂ ਚੱਲ ਜਾਂਦਾ, ਉਹਦੇ 'ਚ ਤੁਸੀਂ ਕਿਸੇ ਦੂਸਰੇ ਦੀ ਐਂਟਰੀ ਨੂੰ ਰੋਕ ਸਕਦੇ ਹੋ। ਪਰ ਉਹਦੇ 'ਚ ਸੰਗਤ ਰੂਪ ਦੇ ਵਿੱਚ ਜਿਹੜਾ ਇਸ ਕਿਸਮ ਦਾ ਕੋਈ ਵੀ ਜਿਹੜਾ ਪਾਰਟ ਹੈ, ਇਹ ਸਿਧਾਂਤਕ ਤੌਰ ਤੇ ਵੀ ਠੀਕ ਨਹੀਂ ਹੈ। ਪਰ ਗੁਰਦੁਆਰੇ ਸਾਨੂੰ ਪ੍ਰੈਸ਼ਰ ਗਰੁੱਪ ਜ਼ਰੂਰ ਰੱਖਣੇ ਚਾਹੀਦੇ ਨੇ, 2 3 4 ਜਿਹੜੇ ਆਬਜ਼ਰਵ ਕਰ ਰਹੇ ਹੋਣ ਵੀ ਕੀ ਹੋ ਰਿਹਾ, ਔਰ ਜਿਹੜਾ ਵੀ ਕੋਈ ਇਸ ਕਿਸਮ ਦਾ ਨਵਾਂ ਬੰਦਾ ਕੋਈ ਐਂਟਰ ਕਰਦਾ ਹੈ, ਕੋਈ ਸ਼ਰਾਰਤ ਕਰਦਾ ਹੈ, ਕੋਈ ਖਾਮਖਾਹ ਦੇ ਪੈਸੇ ਦੇ ਕੇ ਵਿੱਚ ਵੜਨਾ ਚਾਹੁੰਦਾ ਹੈ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਜਿਹੜਾ ਆਈਸੋਲੇਟ ਕਰਨਾ ਕੀਤਾ ਜਾਣਾ ਚਾਹੀਦਾ ਹੈ। ਬਾਕੀ ਉਹਨਾਂ ਨੇ ਜਿਹੜਾ TV 84 ਨੂੰ ਖਾਲਿਸਤਾਨੀ ਚੈਨਲ ਕਹੇ, ਅੱਜ ਤਾਂ ਸਾਰੇ ਸ਼ਲਾਘਾ ਵਾਲੇ ਨੇ, ਔਰ ਉਹਨਾਂ ਨੇ ਆਪਣੀ ਕਿਰਤ ਕਮਾਈ ਚੋਂ ਜਿਹੜਾ TV 84 ਦੇ ਲਈ ਜਿਹੜੇ ਹੈ ਉਹ ਡੋਨੇਟ ਵੀ ਕੀਤਾ ਹੈ ਪੇਪਾਲ ਦੇ ਉੱਤੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਔਰ ਅਸੀਂ ਆਸ ਕਰਦੇ ਹਾਂ ਕਿ ਵੀ ਦੇਖੋ ਅਲਟੀਮੇਟਲੀ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ, ਮਲਕ ਭਾਗੋਆਂ ਦੇ ਉੱਤੇ ਨਹੀਂ। ਇੱਥੇ ਮਿਲੀਅਨਰ ਨੇ ਕੱਲਾ ਮਿਲੀਅਨ 2 ਮਿਲੀਅਨ ਦੇਣ ਦੀ ਸਮਰੱਥਾ ਰੱਖਦਾ ਹੋਏਗਾ, ਪਰ ਨਾ ਉਹਨਾਂ ਤੋਂ ਮੈਨੂੰ ਪਹਿਲਾਂ ਕਦੇ ਆਸ ਸੀ, ਨਾ ਹੀ ਕਦੇ ਭਵਿੱਖ 'ਚ ਹੈ। ਤੇ ਮੈਂ ਇਹ ਸਮਝਦਾ ਵੀ ਜਿਹੜੇ ਤੁਸੀਂ ਗੁਰਸਿੱਖ ਵੀਰ ਭੈਣਾਂ ਇਸ ਚੈਨਲ ਦੇ ਨਾਲ ਜੁੜ ਰਹੇ ਹੋ, ਪੰਥ ਨੂੰ ਪਿਆਰ ਕਰਦੇ ਹੋ, ਜੇ ਤੁਸੀਂ ਰਿਲੀਜੀਅਸਲੀ ਇਹੀ ਫੈਸਲਾ ਕਰਦੇ ਹੋ ਕਿ ਤੁਸੀਂ ਆਪਣਾ ਦਸਵੰਧ ਇਸ ਪ੍ਰਥਾਏ ਦੇਣਾ, ਕਿਉਂਕਿ ਤੁਹਾਨੂੰ ਜੇ ਲੱਗਦਾ ਹੈ ਕਿ ਇਸ ਰਾਹੀਂ ਕੋਈ ਕੌਮੀ ਅਵੇਅਰਨੈਸ ਦੀ ਸੇਵਾ ਹੋ ਰਹੀ ਹੈ, ਤੇ ਮੈਂ ਸਮਝਦਾ ਵੀ ਜੇ ਸਾਡੇ ਨਾਲ ਇਹੀ ਵੀਰ ਭੈਣਾਂ ਜੁੜ ਜਾਣ ਤੇ ਸਾਡੇ ਬਹੁਤ ਸਾਰੇ ਜਿਹੜੇ ਖਰਚੇ ਨੇ ਉਹਨਾਂ ਦੀ ਜੇ ਟੇਕ ਕੇਅਰ ਹੋ ਜਾਂਦੀ ਹੈ, ਵਕਤ ਪਾ ਕੇ ਕੋਈ ਨਾ ਕੋਈ ਐਡਵਰਟਾਈਜ਼ਮੈਂਟਸ ਦੂਜਾ ਤੀਜਾ ਕੋਈ ਰਸਤਾ ਨਿਕਲ ਆਉਂਦਾ ਹੈ। ਸੋ ਇਹਨਾਂ ਦਾ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਦੀ ਸਪੋਰਟਿਵ ਰਾਈਟਿੰਗ ਲਈ ਵੀ, ਔਰ ਉਹਨਾਂ ਵੱਲੋਂ ਆਪਣੇ ਦਸਵੰਧ ਨੂੰ ਸਕਾਰਥਾ ਕਰਨ ਲਈ ਵੀ। ਜੀ ਡਾਕਟਰ ਸਾਹਿਬ ਨੇ ਬ੍ਰੇਕ। ਵੀਅਰਸ ਤੁਸੀਂ ਨਾਲ ਬਣੇ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।